अस्सलाम वालेकुम। ਤੁਸੀਂ ਵੇਖ ਰਹੇ ਹੋ ਪੰਜਾਬੀ ਨਿਊਜ਼ ਤੇ ਮੈਂ ਤੁਹਾਡਾ ਹੋਸਟ ਬਾਉ ਸਨਫੀਦੁਰ ਰਹਿਮਾਨ ਜਾਟ। ਪਿਛਲੇ ਦਿਨੋਂ ਪਾਕਿਸਤਾਨ ਤਹਿਰੀਕ ਇਨਸਾਫ ਦੇ ਟਿਕਟ ਹੋਲਡਰ ਹਲਕਾ ਪੀਪੀ 131 ਚੌਧਰੀ ਤਾਰਕ ਸਈਦ ਘੁੰਮਣ ਦੀ ਤਰਫੋਂ ਸੜਕਾਂ ਦੀ ਮਨਜ਼ੂਰੀ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਇਸ ਟਾਈਮ ਬੜੇ ਚਰਚੇ ਨੇ ਤੇ ਬੜੇ ਮੁਬਾਰਕਬਾਦਾਂ ਦੇ ਦੇਣ ਦੇ ਸਿਲਸਿਲੇ ਜਿਹੜੇ ਨੇ ਉਹ ਚੱਲ ਰਹੇ ਨੇ। ਇਸ ਟਾਈਮ ਅਸੀਂ ਅਬੂ ਧਾਬੀ ਦੇ ਵਿੱਚ ਬੋੜੂ ਚੱਕ ਨੰਬਰ 18 ਤੋਂ ਤਲਕ ਰੱਖਣ ਵਾਲੇ ਓਵਰਸੀਜ਼ ਪਾਕਿਸਤਾਨੀ ਨਾਲ ਮੌਜੂਦ ਹਾਂ ਤੇ ਅਸੀਂ ਉਹਨਾਂ ਕੋਲ ਪੁੱਛਾਂਗੇ ਕਿ ਉਹ ਜਿਹੜੀ ਉਹਨਾਂ ਦੀ ਸੜਕ ਮਨਜ਼ੂਰ ਹੋਈ ਹੈ ਉਹਦੇ ਬਾਰੇ 'ਚ ਇਹਨਾਂ ਦਾ ਕੀ ਆਖਣਾ। ਸਾਕਿਬ ਕੁਮਾਰ ਸਾਹਿਬ ਅਸੀਂ ਉਹਨਾਂ ਕੋਲ ਪੁੱਛਾਂਗੇ ਕਿ ਜਿਹੜੀ ਤਾਰਕ ਸਈਦ ਘੁੰਮਣ ਨੇ ਗੁਜ਼ਸ਼ਤਾ ਦਿਨ ਜਿਹੜੀ ਇਹਨਾਂ ਦੀ ਸੜਕ ਮਨਜ਼ੂਰ ਕਰਵਾਈ ਹੈ ਉਹਦੇ ਬਾਰੇ 'ਚ ਇਹਨਾਂ ਦਾ ਕੀ ਆਖਣਾ ਤੇ ਅਸੀਂ ਇਹਨਾਂ ਕੋਲ ਇਹ ਵੀ ਪੁੱਛਾਂਗੇ ਕਿ ਇਹਨਾਂ ਦੀ ਜਿਹੜੀ ਸੜਕ ਹੈ ਇਹ ਕਿੰਨੇ ਸਾਲਾਂ ਤੋਂ ਜਿਹੜੀ ਸੀ ਇਹ ਟੁੱਟੀ ਪਈ ਸੀ। जी अस्सलाम वालेकुम जी। वालेकुम सलाम जी। की हाल है साकिब भाई, ठीक हो? ठीक ठाक भाई, अल्लाह दा शुक्र है। अच्छा साकिब भाई सानू ये दसो कि कल तो जिहड़ा वा सोशल मीडिया दे उत्ते फेसबुक ते ट्विटर ते तुहाडे पिंड बोड़ू ਚੱਕ नंबर 18 ਦੇ ਲੋਕ ਜਿਹੜੇ ਨੇ ਉਹ ਮੁਬਾਰਕਬਾਦ ਦੇ ਰਹੇ ਨੇ ਤਾਰਕ ਸਈਦ ਘੁੰਮਣ ਨੂੰ ਕਿ ਉਹਨਾਂ ਨੇ ਤੁਹਾਡੇ ਪਿੰਡ ਦੀ ਜਿਹੜੀ ਸੜਕ ਮਨਜ਼ੂਰ ਕਰਵਾਈ ਹੈ। ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਭਾਈ ਸਾਹਿਬ ਤੋਂ ਪਹਿਲਾਂ ਤਾਰਕ ਸਈਦ ਘੁੰਮਣ ਸਾਹਿਬ ਹੋਣਾ ਦੇ ਸ਼ੁਕਰਗੁਜ਼ਾਰ ਆ ਸਾਰੇ ਬੰਦੇ ਤੇ ਦੂਸਰੇ ਨੰਬਰ ਤੇ ਉਹਨਾਂ ਦੀ ਬੜੀ ਵੱਡੀ ਸਾਡੇ ਤੇ ਨੇਕੀ ਆ। ਜੇ 5-6 ਸਾਲਾਂ ਤੋਂ ਸਾਡੇ ਗੈਸ ਦੇ ਪੈਪ ਪਏ ਆ ਪੁਲ ਤੋਂ ਰੱਖ ਕੇ ਪਿੰਡ ਤੱਕ, ਉਹ ਸੜਕ ਟੁੱਟੀ ਭੱਜੀ ਸੀਗੀ, ਅੱਧੀ ਇੱਧਰ ਅੱਧੀ ਇੱਧਰ। ਉਹ ਬੰਦਿਆਂ ਮਿੱਟੀ ਪਾ ਪੂ ਕੇ ਤੇ ਕਿਸੇ ਕੇਰੀ ਪਾ ਕੇ ਬਰਾਬਰ ਕੀਤੀ ਹੈ ਤੇ ਇਸ ਕਰਕੇ ਅਸੀਂ ਬੜੇ ਪਰੇਸ਼ਾਨ ਸਾਂ। ਉਹ ਪਿੰਡੋਂ ਜਿਹੜਾ ਮਰੀਜ਼ ਖੜੀਦਾ ਸੀਗਾ ਉਹ ਪੁਲ ਤੱਕ ਜਾਂਦਿਆਂ ਉਹਦਾ ਸਾਹ ਬਰਾਬਰ ਹੋ ਜਾਂਦੇ। ਠੀਕ ਹੈ, ਤਾਰਕ ਸਈਦ ਸਾਹਿਬ ਹੁਣਾਂ ਦਾ ਬਹੁਤ ਸ਼ੁਕਰੀਆ, ਅਸੀਂ ਸਾਰੇ ਉਹਦੇ ਸ਼ੁਕਰਗੁਜ਼ਾਰ ਹਾਂ। ਜਿਹੜੀ ਸੜਕ ਦੀ ਮਨਜ਼ੂਰੀ ਹੈ ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ ਕਿ ਇਹਦੀ ਵਜ੍ਹਾ ਤੋਂ ਤੁਹਾਡੀ ਕਿੰਨੀ ਜਿਹੜੀ ਸਫ਼ਰੀ ਮੁਸ਼ਕਲਾਤ ਜਿਹੜੀਆਂ ਨੇ ਉਹ ਆਸਾਨ ਹੋਣਗੀਆਂ? ਜੀ ਇਹਦੇ ਨਾਲ ਸਾਡੀ ਬਹੁਤ ਸਾਰੀ ਸਭ ਤੋਂ ਵੱਡੀ ਮੁਸ਼ਕਲ ਸੀ ਕਿ ਸੜਕ ਖਰਾਬ ਸੀ, ਆਉਣ ਜਾਣ ਵਾਸਤੇ ਮੁਸ਼ਕਲ ਸੀਗੀ। ਠੀਕ ਹੈ, ਕਿਸੇ ਮਰੀਜ਼ ਨੂੰ ਲੈ ਕੇ ਜਾਣਾ ਪੈਂਦਾ ਸੀਗਾ ਜਾਂ ਵੈਸੇ ਕੋਈ ਸ਼ਹਿਰ ਜਾਣ ਵਾਸਤੇ ਦਿਨ ਰਾਤ ਆਉਣ ਜਾਣ ਵਾਸਤੇ ਕੋਈ ਕੰਮ ਤੇ ਜਾਂਦਾ ਸੀਗਾ ਆਉਂਦਾ ਸੀਗਾ, ਉਹਦੇ ਵਾਸਤੇ ਬਹੁਤ ਜ਼ਿਆਦਾ ਮੁਸ਼ਕਲ ਸੀ। ਇਰਫਾਨ ਸਾਹਿਬ ਮੌਜੂਦ ਨੇ, ਉਹਨਾਂ ਕੋਲ ਪੁੱਛਾਂਗੇ ਕਿ ਜਿਹੜੀ ਉਹਨਾਂ ਦੇ ਪਿੰਡ ਦੀ ਸੜਕ ਮਨਜ਼ੂਰ ਹੋਈ ਹੈ ਉਹਦੇ ਬਾਰੇ 'ਚ ਇਹਨਾਂ ਦਾ ਕੀ ਆਖਣਾ ਵਾ। अस्सलाम वालेकुम जी। वालेकुम सलाम। की हाल ने भाईजान, ठीक हो? अल्हम्दुलिल्लाह जी। भाईजान कल तो ਅਸੀਂ ਜਿਹੜਾ ਸੋਸ਼ਲ ਮੀਡੀਆ ਤੇ ਵੇਖਣ ਨੇ ਆ ਕਿ ਤੁਹਾਡੇ ਪਿੰਡ ਦੀ ਜਿਹੜੀ ਹੈ ਨਾ ਸੜਕ ਮਨਜ਼ੂਰ ਹੋਈ ਆ, ਤੁਹਾਡੇ ਪਿੰਡ ਦੇ ਬੰਦੇ ਬੜੀ ਮੁਬਾਰਕਬਾਦਾਂ ਦੇ ਰਹੇ ਨੇ ਤੇ ਤਾਰਕ ਸਈਦ ਘੁੰਮਣ ਦਾ ਸ਼ੁਕਰੀਆ ਅਦਾ ਕਰ ਰਹੇ ਨੇ। ਇਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਭਾਜੀ ਤੁਸੀਂ ਜਿੰਨੀਆਂ ਮਰਜ਼ੀ ਸਾਨੂੰ ਮੁਬਾਰਕਾਂ ਦਿਓ, ਇਹ ਨਿੱਕੀ ਸੜਕ ਬਣਨੀ ਤੇ ਹਜ਼ਾਰ ਸੜਕ ਤੋਂ ਹਟ ਕੇ ਤੇ ਨਾਜੀ ਦਾ ਢਾਰਾ ਬਣਾਇਆ ਜਾਏ ਉਹ ਬਿਹਤਰ ਰਹੇ। ਕੀ ਵਜ੍ਹਾ ਵਾ, ਕਿਉਂ ਤੁਸੀਂ ਇੰਨੇ ਮਾਯੂਸ ਕਿਉਂ? ਕੀ ਵਜ੍ਹਾ ਵਾ ਕਿ ਤੁਸੀਂ ਜਿਹੜਾ ਆਪਣਾ ਮਾਯੂਸੀ ਦੀ ਗੱਲਾਂ ਕਰ ਰਹੇ ਹੋ? ਭਾਜੀ ਇਹ ਸੜਕ ਦੇ ਸਤਾਏ ਅਸੀਂ ਦੁਬਈ ਨਿਕਲ ਕੇ ਆ ਗਏ, ਇਹ ਨਿੱਕੀ ਬਣਨੀ। ਅੱਛਾ, ਇਹ ਸੜਕ ਨੇ ਕਈ ਮਰੀਜ਼ ਮਾਰ ਦਿੱਤੇ ਆ ਤੇ ਲਿਹਾਜ਼ਾ ਇਹ ਬਣਨੇ ਕੀ ਸਾਡੀ। ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਤਾਰਕ ਸਈਦ ਘੁੰਮਣ ਨੇ ਸਾਡੀ ਸੜਕ ਮਨਜ਼ੂਰ ਕਰਵਾਈ ਆ। ਇਨਸ਼ਾਅੱਲਾ ਅਗਲੇ ਇਲੈਕਸ਼ਨ ਤੇ ਵੋਟ ਤਾਰਕ ਸਈਦ ਸਾਹਿਬ ਨੂੰ। ਭਾਈ ਜ਼ੁਹੈਬ ਸਾਹਿਬ ਮੌਜੂਦ ਨੇ, ਅਸੀਂ ਉਹਨਾਂ ਕੋਲੋਂ ਵੀ ਉਹਨਾਂ ਦੀ ਰਾਏ ਲਵਾਂਗੇ। ਜਿਹੜੀ ਸੜਕ ਮਨਜ਼ੂਰ ਹੋਈ ਹੈ ਉਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਉਹਦੇ ਬਾਰੇ 'ਚ ਇਹ ਕਹਿਣਾ ਚਾਹੁੰਦੇ ਆ ਭਾਈ ਦੀ ਸੜਕ ਉਹਨਾਂ ਨੇ ਕੀ ਬਣਾਉਣੀ ਆ, ਪਿੰਡ ਦੇ ਬਾਜ਼ਾਰ ਤੇ ਬਣਾ ਨਹੀਂ ਸਕਦੇ। ਭਾਈਜਾਨ ਤੁਸੀਂ ਇਹ ਦੱਸੋ ਕਿ ਜਿਹੜੀ ਬੋੜੂ ਚੱਕ ਨੰਬਰ 18 ਜਿਹੜੀ ਸੜਕ ਮਨਜ਼ੂਰ ਹੋਈ ਹੈ ਉਹਦੇ ਬਾਰੇ 'ਚ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਬੜੇ ਸ਼ੁਕਰਗੁਜ਼ਾਰ ਹਾਂ ਭਾਈ। ਠੀਕ ਹੈ, ਇਹ ਹਕੂਮਤ ਨੇ ਕਦਮ ਚੁੱਕਿਆ ਹੈ, ਸਾਨੂੰ ਬਹੁਤ ਖੁਸ਼ੀ ਹੋਈ ਹੈ। ਠੀਕ ਹੈ, ਤੇ ਇਹ ਕੰਮ ਜਲਦ ਤੋਂ ਜਲਦ ਕੀਤਾ ਜਾਵੇ, ਅਸੀਂ ਬਹੁਤ ਖੁਸ਼ ਹਾਂ ਜੀ। ਤੁਸੀਂ ਸੁਣਿਆ ਬੋੜੂ ਚੱਕ ਨੰਬਰ 18 ਦੇ ਤਲਕ ਰੱਖਣ ਵਾਲੇ ਦੋਸਤਾਂ ਦੀ ਰਾਏ, ਉਹਨਾਂ ਨੇ ਤਹਿਰੀਕ ਇਨਸਾਫ ਨੂੰ ਖਰਾਜੇ ਤਹਿਸੀਨ ਪੇਸ਼ ਕੀਤਾ। ਉਹਨਾਂ ਦਾ ਸਭ ਦਾ ਇਹ ਆਖਣਾ ਵਾ ਕਿ ਇਹ ਜਿਹੜੀ ਸਾਡੀ ਸੜਕ ਹੈ ਇਹ ਜਲਦ ਤੋਂ ਜਲਦ ਜਿਹੜੀ ਹੈ ਬਣਵਾਈ ਜਾਵੇ ਤਾਂ ਕਿ ਸਾਡੀ ਸਫ਼ਰੀ ਜਿਹੜੀ ਸਾਨੂੰ ਮੁਸ਼ਕਲਾਤ ਨੇ ਉਹ ਆਸਾਨ ਹੋ ਸਕਣ। ਇਸ ਦੇ ਨਾਲ ਹੀ ਬਾਉ ਸਨਫੀਦੁਰ ਰਹਿਮਾਨ ਜਾਟ ਨੂੰ ਇਜਾਜ਼ਤ ਦਿਓ ਤੇ ਵੇਖਦੇ ਰਹੋ ਪੰਜਾਬੀ ਨਿਊਜ਼।